व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਦੀ ਸੂਰਤ ਵਿੱਚ ਦੁਨੀਆ ਭਰ ਵਿੱਚ ਕੀ ਹੋਵੇਗਾ, ਇਸ ਉੱਤੇ ਹਰ ਪਾਸੇ ਵਿਚਾਰ ਚਰਚਾ ਚੱਲ ਰਹੀ ਹੈ। ਸੋ ਭਾਰਤ ਜਿਹੜਾ ਅੱਜ ਕੱਲ੍ਹ ਅਮਰੀਕਾ ਦੇ ਬਹੁਤ ਹੀ ਕਰੀਬ ਹੈ, ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਦੀ ਸੂਰਤ ਵਿੱਚ ਕੀ ਰੁਖ ਅਖਤਿਆਰ ਕਰੇਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਯੂਕਰੇਨ ਦਾ ਮੁੱਦਾ ਸੈਂਟਰਲ ਫੋਕਸ ਹੈ। ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵਾਰ ਆਫ ਨਰਵਸ ਚੱਲ ਰਹੀ ਹੈ। ਰਸ਼ੀਆ ਨੂੰ ਘੇਰਨ ਦੀ ਲਾਈਨ, ਨੈਟੋ ਵੱਲੋਂ ਬਿਆਨਬਾਜ਼ੀ, ਅਮਰੀਕਾ ਬਾਈਡਨ ਦਾ ਫੋਪਾ ਪ੍ਰੈਸ ਕਾਨਫਰੰਸ, ਫਿਰ ਐਂਟੋਨੀ ਬਲਿੰਕਨ ਸੈਕਟਰੀ ਆਫ ਸਟੇਟ ਦੀ ਸਟੇਟਮੈਂਟ, ਵਾਈਟ ਹਾਊਸ ਦੀ ਸਟੇਟਮੈਂਟ। ਔਰ ਵੈਸੇ ਮੈਂ ਵਕਤ ਵੱਲ ਦੇਖ ਰਿਹਾ, ਅਦਰਵਾਈਜ਼ ਜਿਹੜੀਆਂ ਅੱਜ ਬਹੁਤ ਸਾਰੀਆਂ ਸਟੋਰੀਜ਼ ਯੂਕਰੇਨ ਨੂੰ ਲੈ ਕੇ ਨੇ, ਉਹਨਾਂ 'ਚ ਦੇਖੀਏ ਕਿ ਵੀ ਇਹ ਅੱਜ, ਕਿਉਂਕਿ ਰਸ਼ੀਆ ਨੇ ਕਿਹਾ ਸੀ ਕਿ ਵੀ ਇਹ ਅਮਰੀਕਾ ਔਰ ਨੈਟੋ ਜਿਹੜਾ ਲਿਖਤੀ ਗਾਰੰਟੀ ਦੇਣ ਕਿ ਯੂਕਰੇਨ ਨੂੰ ਨੈਟੋ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ। ਔਰ ਅੱਜ ਐਕਸਪਲਿਸਿਟ ਜਵਾਬ ਅਮਰੀਕਾ ਨੇ ਦਿੱਤਾ ਹੈ ਕਿ ਵੀ ਬਿਲਕੁਲ ਨਹੀਂ, ਅਸੀਂ ਕੁਛ ਲਿਖਤੀ ਨਹੀਂ ਦਿਆਂਗੇ। ਪਰ ਉਹਦੇ ਨਾਲ ਨਾਲ ਜਿਹੜੇ ਪ੍ਰੈਸ਼ਰ ਟੈਕਟਿਕ ਨੇ, US should give legal guarantee to stop eastward expansion of NATO, says Russia, ਜਿਵੇਂ ਰਸ਼ੀਆ ਦੀ ਲਾਈਨ ਸੀ। ਔਰ ਚਾਈਨਾ ਨੇ ਵੀ ਇਸ ਡਿਬੇਟ 'ਚ ਜੰਪ ਕਰਦਿਆਂ ਕਿਹਾ ਕਿ ਐਡਰੈਸ ਰਸ਼ੀਆਜ਼ ਲੈਜੀਟੀਮੇਟ ਕੰਸਰਨਸ, ਚਾਈਨਾ ਟੈਲਸ US। ਚੀਨ ਨੇ ਕਿਹਾ ਕਿ ਵੀ ਜਿਹੜੇ ਉਹਨਾਂ ਦੇ ਯੋਗ ਇਤਰਾਜ਼ ਨੇ ਉਹਨਾਂ ਦੇ ਉੱਤੇ ਕੀਤਾ ਜਾਏ। ਹਾਲਾਂਕਿ ਡਿਪਲੋਮੇਸੀ ਜਾਰੀ ਹੈ। ਰਸ਼ੀਆ ਸੀਜ਼ ਰੂਮ ਫਾਰ ਡਾਇਲੋਗ ਵਿਦ US। ਰਾਇਟਰ ਦੀ ਖਬਰ ਹੈ ਕਿ ਕ੍ਰੈਮਲਿਨ ਨੇ ਕਿਹਾ ਕਿ ਵੀ ਇਹ ਜੋ ਇਹਨਾਂ ਨੇ ਸਾਨੂੰ ਅਮਰੀਕਾ ਨੇ ਜਵਾਬ ਭੇਜਿਆ, ਇਹਨੂੰ ਅਸੀਂ ਸਟੱਡੀ ਕਰ ਰਹੇ ਔਰ ਅਜੇ ਵੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਲਾਈਨ ਹੈ। ਇੱਕ ਪਾਸੇ ਇਹ ਵੀ ਫੀਅਰ ਹੈ ਕਿ ਜੇ ਕੁਛ ਐਸਾ ਹੁੰਦਾ ਹੈ ਤੇ ਰਸ਼ੀਆ ਜਿਹੜੀ ਸਾਰੀ ਗੈਸ ਔਰ ਯੂਰਪ ਤਾਂ ਠੰਡ ਵਿੰਟਰ ਚੱਲ ਰਹੀ ਹੈ, ਜੇ ਉਹ ਲਾਈਨ ਕੱਟ ਆਫ ਹੁੰਦੀ ਹੈ ਤੇ ਇਹ ਤਾਂ ਮਰ ਜਾਣਗੇ ਅੱਧੇ ਕੁਦੇ ਉਹੀ ਠੰਡ ਨਾਲ ਠਿਠਰ ਕੇ। ਤੇ ਇਹ ਹੈ ਕਿ ਯੂਕਰੇਨ ਕ੍ਰਾਈਸਿਸ, ਨਾਰਡ ਸਟਰੀਮ 2 ਪਾਈਪਲਾਈਨ ਕੁਡ ਬੀ ਐਕਸਡ, US ਵਾਰਨਸ। ਅਮਰੀਕਾ ਆਪਣੀ ਧਮਕੀ ਦੇ ਰਿਹਾ। ਕੱਲ੍ਹ ਬਾਈਡਨ ਨੇ ਇਹ ਕਿਹਾ ਸੀ ਕਿ ਜੀ ਅਸੀਂ ਪੁਤਿਨ ਦੇ ਉੱਤੇ ਪਰਸਨਲ ਸੈਂਕਸ਼ਨਸ ਵੀ ਲਾਵਾਂਗੇ। ਹੁਣ ਇਹਨਾਂ ਸਭ ਦੇ ਚੱਲਦੇ ਆ, ਕਿਉਂਕਿ ਯੂਰਪ ਕੀ ਕਰੇਗਾ, ਵਰਲਡ ਵਾਰ ਦੀ ਜਿਹੜੀ ਹੈ ਉਹ ਸੈਕੰਡ ਵਰਲਡ ਵਾਰ ਤੋਂ ਬਾਅਦ ਇਸ ਕਿਸਮ ਦੀ ਟੈਨਸ਼ਨ ਯੂਰਪੀਅਨ ਮੁਲਕਾਂ 'ਚ ਪਹਿਲੀ ਵਾਰ ਹੋਈ ਹੈ। ਪਰ ਇੱਕ ਇਸ਼ੂ ਜਿਹਦੇ 'ਤੇ ਬਹੁਤ ਘੱਟ ਚਰਚਾ ਹੋ ਰਹੀ ਹੈ ਇੰਟਰਨੈਸ਼ਨਲ ਪਾਰਟ 'ਚ, ਔਰ ਹਾਲਾਂਕਿ ਇੰਡੀਆ ਵਾਲੇ ਜਿਹੜੇ ਨੇ ਉਹ ਆਪਣਾ ਸਿਰ ਲੱਤਾਂ 'ਚ, ਉਹਨਾਂ ਦੇ ਜਿਹੜੇ ਥਿੰਕਰ ਨੇ ਸਿਰ ਲੱਤਾਂ 'ਚ ਦੇ ਕੇ ਬੈਠੇ ਨੇ ਕਿ ਇਨ ਕੇਸ ਰਸ਼ੀਆ ਇਨਵੇਡ ਕਰਦਾ ਹੈ ਯੂਕਰੇਨ ਦੇ ਉੱਤੇ ਔਰ ਅਮਰੀਕਨ ਪਾਲਿਸੀ ਔਰ ਦੂਸਰੀ ਸੈਂਕਸ਼ਨਸ ਦੀ ਔਰ ਸਖਤੀ ਔਰ ਈਵਨ 8,500 ਅਮਰੀਕਨ ਫੌਜੀ ਤਿਆਰ ਬੈਠੇ ਨੇ, ਇਸ ਸਾਰੇ 'ਚ ਭਾਰਤ ਦੀ ਕੀ ਪੋਜੀਸ਼ਨ? ਹੁਣ ਭਾਰਤ ਉੱਥੇ ਕੀ ਆ ਕੇ ਫਸ ਗਿਆ ਜੋ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਵਿੱਚ ਆਪਣੀ ਫੌਜ ਵਾੜੀ ਸੀ ਤੇ ਕਿਵੇਂ ਭਾਰਤ ਅੱਖਾਂ ਬੰਦ ਕਰਕੇ, ਇੰਦਰਾ ਗਾਂਧੀ ਦਾ ਪੀਰੀਅਡ ਸੀ, ਉਹ ਤਾਂ ਸੋਵੀਅਤ ਯੂਨੀਅਨ ਦੀ ਸਪੋਰਟ 'ਤੇ ਆਏ, ਔਰ ਉਧਰ ਅਮਰੀਕਾ ਪਾਕਿਸਤਾਨ ਦੇ ਨਾਲ ਮਿਲ ਕੇ ਮੁਜਾਹਿਦੀਨ ਤਿਆਰ ਕਰ ਰਿਹਾ ਸੀ, ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਿਹਾ ਸੀ। ਇਸੇ ਤਰ੍ਹਾਂ ਉਸ ਤੋਂ ਪਹਿਲਾਂ ਜਦੋਂ ਸੋਵੀਅਤ ਯੂਨੀਅਨ ਨੇ ਪੋਲੈਂਡ ਔਰ ਹੰਗਰੀ ਉਸ ਦੇ ਵਿੱਚ ਫੌਜ ਭੇਜ ਕੇ ਉੱਥੇ ਆਪਣੀ ਰਿਟ ਚਲਾਈ, ਉਦੋਂ ਵੀ ਭਾਰਤ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ। ਸੋ ਉਦੋਂ ਤਾਂ ਕਿਉਂਕਿ ਇੰਦਰਾ ਗਾਂਧੀ ਫੁੱਲੀ ਸੈਟੇਲਾਈਟ ਕੰਟਰੀ ਬਣ ਚੁੱਕੀ ਸੀ, ਇਸ ਲਈ ਕੋਈ ਪ੍ਰੋਬਲਮ ਨਹੀਂ ਸੀ। ਹੁਣ ਜਿਹੜੀ ਸਿਚੁਏਸ਼ਨ 'ਚ ਇੰਡੀਆ ਨੇ ਆਪਣੇ ਆਪ ਨੂੰ ਫਸਾਇਆ, ਬਿਲਕੁਲ ਅਮਰੀਕਾ ਦੇ ਖੈਮੇ 'ਚ ਹੈ ਭਾਰਤ। ਲੇਕਿਨ ਅੱਜ ਵੀ 60% ਜਿਹੜੀਆਂ ਭਾਰਤ ਦੀਆਂ ਫੌਜੀ ਜ਼ਰੂਰਤਾਂ ਨੇ ਉਹ ਰੂਸ ਪੂਰੀਆਂ ਕਰਦਾ। ਇਸ ਤੋਂ ਇਲਾਵਾ ਉਹਨਾਂ ਦਾ ਈਵਨ ਸਿਵਲ ਸੈਕਟਰ ਦੇ ਵਿੱਚ ਵੱਡੇ ਇਹਨਾਂ ਦੇ ਪਲਾਂਟਸ, ਇਹਨਾਂ ਦੇ ਦੂਸਰਾ ਉਹ ਰਸ਼ੀਆ ਨਾਲ ਜੁੜਿਆ ਹੋਇਆ, ਸਬਮੈਰੀਨਸ, ਸਮੁੰਦਰੀ ਦੂਜੇ ਤੀਜੇ ਸਾਰੀ ਪੂਰਤੀ ਹੁੰਦੀ ਹੈ। ਹੁਣ ਜੇ ਰਸ਼ੀਆ ਯੂਕਰੇਨ 'ਤੇ ਅਟੈਕ ਕਰਦਾ ਹੈ ਔਰ ਅਮਰੀਕਾ ਔਰ ਨੈਟੋ ਯੂਰਪ ਅਗੇਂਸਟ ਪੋਜੀਸ਼ਨ ਲੈਂਦਾ ਯੂਕਰੇਨ, ਕੀ ਭਾਰਤ ਲਏਗਾ? ਇੱਧਰ ਅਮਰੀਕਾ ਦੇ ਸਿਰ ਦੇ ਉੱਤੇ ਤੁਸੀਂ ਆਪਣਾ ਸਾਰਾ ਪਾਰਟ ਰੱਖਿਆ ਹੋਇਆ। ਸੋ ਇਹਨਾਂ ਹਾਲਾਤਾਂ ਦੇ ਚਲਦਿਆਂ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਕ੍ਰਾਈਸਿਸ 'ਚ ਉਹ ਭਾਰਤ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਬੁਰੀ ਤਰ੍ਹਾਂ ਕਲੈਪਸ ਹੋਵਾਂਗੇ ਇਸ ਸਿਚੁਏਸ਼ਨ 'ਚ, ਉਹ ਤਾਂ ਮੇਰਾ ਖਿਆਲ ਕੋਈ ਯੱਗ ਹਵਨ ਹੀ ਕਰਵਾ ਰਹੇ ਹੋਣੇ ਨੇ ਵੀ ਰੂਸ ਨਾ ਹੀ ਜਾਏ, ਜਾਂ ਕੋਈ ਨਾ ਕੋਈ ਗਊ ਮੂਤਰ ਯੱਗ ਕਰ ਰਹੇ ਹੋਣਗੇ। ਸੋ ਅਸੀਂ ਕਲੋਜ਼ਿੰਗ ਦੇ ਵਿੱਚ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਬਾਣੀ ਸ੍ਰੀ ਰਾਗ ਦੇ ਵਿੱਚ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ,
ਅੱਜ ਵੀ ਜਿਵੇਂ ਕੱਲ੍ਹ ਦਾ ਸ਼ਬਦ ਇਹ ਯਾਦ ਦਹਾਨੀ ਕਰਵਾਉਂਦਾ ਸੀ ਕਿ ਭਾਈ ਇਹ ਜ਼ਿੰਦਗੀ ਰੰਗ ਮਾਣ ਲੈ ਪਿਆਰਿਆ, ਕਿ ਵੀ ਸਾਜਨ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੋਂ ਵੀ ਵੰਜਾਂ ਡੁੰਮਣੀ ਰੋਵਾਂ ਝੀਣੀ ਬਾਣ। ਹੁਣ ਇਹ ਜਿਹੜਾ ਆਈਡੀਆ ਦੀ ਕੰਟੀਨਿਊਟੀ ਹੈ ਕਿ ਵੀ ਇੱਕ ਪਾਸੇ ਜੀਵਨ ਰੱਬ ਦੀ ਯਾਦ ਵਿੱਚ ਰੰਗ ਬਾਨਣ ਦਾ ਤੇ ਦੂਸਰੇ ਪਾਸੇ ਮਾਇਆ ਦੇ ਵਿੱਚ ਗਵਾਚਣ ਦਾ। ਅੱਜ ਦਾ ਸ਼ਬਦ ਹੈ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ, ਰਵ ਰਿਹਾ ਭਰਪੂਰ ਰਹਾਓ। ਹੁਣ ਅੱਜ ਜਿਹੜੀ ਓਪਨਿੰਗ ਤੁਕ ਹੈ ਉਹੀ ਰਹਾਓ ਦੀ ਤੁਕ ਹੈ, ਥੀਮ ਸ਼ਬਦ ਦਾ ਉਸੇ ਉੱਤੇ ਹੀ ਹੈ। ਔਰ ਇਹ ਸ਼ਬਦ ਇਸ ਗੱਲ ਦੇ ਉੱਤੇ ਹੈ ਕਿ ਜਿੱਥੇ ਵੀ ਜੋ ਵੀ ਕੁਝ ਵਰਤ ਰਿਹਾ ਹੈ, ਵਾਪਰ ਰਿਹਾ ਹੈ, ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ, ਕਿਉਂਕਿ ਉਹ ਆਪ ਹੀ ਸਭ ਕੁਝ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਕਿ ਆਪ ਹੀ ਉਹ ਰਸ ਹੈ, ਆਪ ਹੀ ਰਸ ਦੇਣ ਵਾਲਾ ਹੈ, ਆਪ ਹੀ ਰਸ ਦਾ ਸਵਾਦ ਦੇਣ ਵਾਲਾ ਹੈ, ਆਪ ਹੀ ਰਸ ਪਿਆਣ ਵਾਲਾ ਹੈ। ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਚੋਲੜਾ ਹੈ ਹਿਊਮਨ ਬਾਡੀ, ਤੇ ਇਸ ਬਾਡੀ ਦੇ ਵਿੱਚ ਜਿਹੜੀ ਰੂਹ ਹੈ ਉਹਨੇ ਰੱਬ ਦੇ ਨਾਲ ਮਿਲ ਕੇ ਰੱਬ ਨਾਲ ਇਕਮਿਕਤਾ ਨੂੰ ਮਾਨਣਾ ਹੈ, ਉਸ ਦੀ ਕੁਰਬਤ ਨੂੰ ਮਾਨਣਾ ਹੈ, ਜਿਹੜੀ ਉਹਨੇ ਰੱਬ ਦੀ ਸੇਜ ਤੇ ਜਾਣਾ ਹੈ, ਪਤਾਰ ਪਤੀ। ਹੁਣ ਕਿਉਂਕਿ ਜਿਹੜਾ ਮੈਟਾਫਰ ਇਸਤੇਮਾਲ ਹੁੰਦਾ ਹੈ ਬਹੁਤ ਵਾਰ ਸਭ ਤੋਂ ਜ਼ਿਆਦਾ ਰੱਬ ਦੇ ਨਾਲ ਇਕਮਿਕਤਾ ਦਾ, ਉਹ ਪਤੀ ਪਤਨੀ ਦਾ ਮੇਲ ਹੈ। ਔਰ ਇਵੇਂ ਹੀ ਕਿਉਂਕਿ ਸਾਰੀ ਦੁਨੀਆ ਦੀਆਂ ਰੂਹਾਂ ਪਤਨੀ ਵਾਂਗ ਨੇ, ਔਰ ਉਹੀ ਇੱਕ ਰੱਬ ਅਲਟੀਮੇਟਲੀ ਇਸ ਦੁਨੀਆ ਦਾ ਮਾਲਕ ਹੈ। ਹਸਬੈਂਡ ਦਾ ਮਾਲਕ ਵੈਸੇ ਮਤਲਬ ਮਾਲਕ ਹੀ ਹੁੰਦਾ, ਇਸ ਲਈ ਐਨੀਮਲ ਹਸਬੈਂਡਰੀ ਜਾਂ ਦੂਜੇ ਮਹਿਕਮੇ ਵੀ ਇਸ ਪਾਸੇ ਹੀ ਸੀ। ਇਹਨੂੰ ਅਸੀਂ ਹਿਊਮਨ 'ਚ ਨਹੀਂ ਕਹਿਣਾ ਚਾਹੁੰਦੇ, ਹਾਲਾਂ ਇਹ ਇੱਕ ਰਵੱਈਆ ਸੀ ਕਿ ਬਈ ਜੀ ਉਹਦੀ ਜਾਇਦਾਦ ਦੀ ਹੈ ਉਹ ਔਰਤ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਰੂਹਾਂ ਦੀ ਦੁਨੀਆ ਦੀ ਗੱਲ ਹੁੰਦੀ ਹੈ ਤੇ ਗੁਰਬਾਣੀ ਦੇ ਵਿੱਚ ਅਸੀਂ ਇੱਕ ਪਤੀ ਨਾਇਕ ਹੈ ਜਿਹੜਾ ਰੱਬ ਹੈ, ਉਹੀ ਮਾਲਕ ਹੈ, ਉਹੀ ਪ੍ਰਤਪਾਲਕ ਹੈ, ਉਹੀ ਰਹੀਮ ਹੈ, ਉਹੀ ਕਰੀਮ ਹੈ, ਉਹੀ ਰਸੀਆ ਹੈ, ਉਹੀ ਰਸ ਹੈ, ਉਹੀ ਰਾਵਣਹਾਰ ਹੈ, ਉਹੀ ਬਾਡੀ ਹੈ, ਉਹੀ ਆਪਣੇ ਨਾਲ ਕੁਰਬਤ ਦੇਣ ਵਾਲਾ, ਆਪੇ ਸੇਜ ਪਤਾਰ, ਰੰਗ ਰੱਤਾ ਮੇਰਾ ਸਾਹਿਬ, ਰਵ ਰਿਹਾ ਭਰਪੂਰ। ਮੇਰਾ ਵਾਹਿਗੁਰੂ ਉਸ ਜਿਹੜਾ ਉਹ ਹਰ ਇੱਕ ਦੇ ਵਿੱਚ ਰਵਿਆ ਹੋਇਆ ਹੈ, ਉਹ ਆਪ ਉਸ ਆਨੰਦ ਨੂੰ ਦੇਣ ਵਾਲਾ ਹੈ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਹੁਣ ਮੱਛੀ ਨੂੰ ਫੜਨ ਵਾਲਾ ਜਿਹੜਾ ਮਛੇਰਾ ਹੈ ਉਸ ਨੂੰ ਮਾਛੀ ਕਹਿੰਦੇ ਨੇ, ਜਿਹੜਾ ਮੱਛੀਆਂ ਫੜਦਾ ਹੈ। ਮੱਛੀਆਂ ਫੜਨ ਵਾਲਾ, ਪਾਣੀ 'ਚੋਂ ਮੱਛੀਆਂ ਫੜਨੀਆਂ ਨੇ ਤੇ ਜਾਲ ਪਾਉਣਾ ਵੀ ਉਹਨਾਂ ਸਾਰਿਆਂ ਦੇ ਵਿੱਚ ਹੀ ਆਪ ਹੈ। ਉਹ ਮਾਛੀ ਵੀ ਹੈ, ਮਛਲੀ ਵੀ ਹੈ, ਪਾਣੀ ਵੀ ਹੈ, ਜਾਲ ਵੀ ਹੈ। ਆਪੇ ਜਾਲ ਮਨਕੜਾ। ਹੁਣ ਜਿਹੜਾ ਮੱਛੀਆਂ ਨੂੰ ਫੜਨ ਲਈ ਜਾਲ ਪਾਇਆ ਜਾਂਦਾ ਪਾਣੀ 'ਚ, ਉਹਦੇ ਥੱਲੇ ਇੱਕ ਲਾਲ ਰੰਗ ਦਾ ਮੋਟਾ ਮਣਕਾ ਹੁੰਦਾ ਹੈ ਤਾਂ ਕਿ ਉਸ ਦੇ ਭਾਰ ਦੇ ਨਾਲ ਜਦੋਂ ਮੱਛੀਆਂ ਨੇ ਹੋਣਾ ਉਹ ਬਿਲਕੁਲ ਨਾ ਜਾਏ। ਵੀ ਉਹ ਜਿਹੜਾ ਮਨਕੜਾ ਹੈ ਉਹ ਵੀ ਉਹ ਆਪ ਹੀ ਹੈ। ਆਪੇ ਅੰਦਰ ਲਾਲ, ਕਿ ਵੀ ਉਹ ਪਿਆਰਾ ਅੰਦਰ ਵੱਸਦਾ ਹੈ ਹਰ ਚੀਜ਼ ਦੇ ਵਿੱਚ। ਉਸ ਵਾਹਿਗੁਰੂ ਦੀ ਉਮਨੀ ਪ੍ਰੈਜ਼ੈਂਸ, ਉਸ ਦੇ ਰਵੇ ਹੋਣ ਦੀ ਗੱਲ ਹੈ। ਆਪੇ ਬਹੁ ਬਿਧ ਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਕਿ ਮੇਰਾ ਪਿਆਰਾ ਬਹੁਤ ਰੰਗੀਲਾ ਹੈ। ਉਹ ਵਾਹਿਗੁਰੂ ਜਿਹੜਾ ਹੈ ਉਹ ਉਸ ਪਿਆਰ ਦਾ ਨਾਂ ਹੈ ਕਿ ਹੇ ਮੇਰੀ ਸਹੇਲੀ, ਇਹ ਫੈਲੋ ਰੂਹ ਨੂੰ ਹੈ ਕਿ ਮੇਰਾ ਪਿਆਰਾ, ਮੇਰਾ ਲਾਲ, ਮੇਰਾ ਵਾਹਿਗੁਰੂ ਬੜਾ ਰੰਗ ਰੱਤਾ ਹੈ, ਬੜਾ ਰੰਗਲਾ ਹੈ। ਨਿਤ ਰਵੈ ਸੁਹਾਗਣੀ, ਦੇਖ ਹਮਾਰਾ ਹਾਲ। ਕਿ ਮੈਂ ਜੇ ਟੁੱਟੀ ਹੋਈਆਂ ਉਸ ਰੱਬ ਤੋਂ ਦੁਹਾਗਣ ਵਾਂਗ ਹੈ, ਪਰ ਜਿਹੜੀਆਂ ਰੂਹਾਂ ਨਾਮ 'ਚ ਰੱਤੀਆਂ ਹੋਈਆਂ ਨੇ, ਉਹਦੇ ਰੰਗ 'ਚ ਰੱਤੀਆਂ ਹੋਈਆਂ ਨੇ, ਉਹ ਰੋਜ਼ਾਨਾ ਚਤੇ ਪਹਿਰ ਅਹਨਿਸ ਦਿਨ ਤੇ ਰਾਤ ਉਸ ਵਾਹਿਗੁਰੂ ਦੀ ਕੁਰਬਤ ਮੰਨਦੀਆਂ ਨੇ, ਉਸ ਦੇ ਆਨੰਦ 'ਚ ਜਿਉਂਦੀਆਂ ਨੇ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਗਸ। ਹੁਣ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਪ੍ਰਣਵੈ, ਇਸ ਰਿਕੁਐਸਟ ਵਿਦ ਹਿਊਮਿਲਿਟੀ, ਹੇ ਵਾਹਿਗੁਰੂ ਤੇਰੇ ਅੱਗੇ ਇਹ ਬੇਨਤੀ ਹੈ, ਅਰਦਾਸ ਹੈ, ਦੁਆ ਹੈ, ਤੂੰ ਸਰਵਰ ਤੂੰ ਹੰਸ, ਤੂੰ ਆਪ ਹੀ ਸਰੋਵਰ ਹੈ ਤੇ ਆਪ ਹੀ ਉਸ ਸਰੋਵਰ ਵਿਚਲਾ ਹੰਸ ਹੈ। ਕੌਲ ਤੂੰ ਹੈ, ਕਵੀਆ ਤੂੰ ਹੈ। ਹੁਣ ਕੌਲ ਫੁੱਲ ਸੂਰਜ ਦੇ ਚੜ੍ਹਨ ਦੇ ਉੱਤੇ ਖਿੜਦਾ ਹੈ ਕਿ ਸੂਰਜ ਵੀ ਤੂੰ ਹੈ
ਤੇ ਕਮਲ ਫੁੱਲ ਵੀ ਤੂੰ ਹੈ ਔਰ ਕਵੀਆ ਇਹ ਜਿਵੇਂ ਚਕੋਰ ਅਸੀਂ ਚੰਨ ਚਕੋਰ ਦਾ ਜ਼ਿਕਰ ਕਰਦੇ ਹਾਂ ਇਹ ਉਸ ਦਾ ਕਿ ਭਾਈ ਚੰਨ ਵੀ ਤੂੰ ਹੈ ਤੇ ਚਕੋਰ ਵੀ ਤੂੰ ਹੈ ਉਹਦੇ ਲਈ ਚਕੋਰੇ ਲਫ਼ਜ਼ ਕਵੀਆ ਪੰਛੀ ਦੇ ਤੌਰ ਤੇ ਹੈ ਤੂੰ ਹੈ ਆਪੇ ਵੇਖ ਵਿਗਸ ਔਰ ਜਦੋਂ ਇਹ ਰੂਹ ਦਾ ਮੇਲ ਤੇਰੇ ਨਾਲ ਹੁੰਦਾ ਹੈ ਤੂੰ ਉਸ ਆਨੰਦ ਨੂੰ ਮਾਣਦਾ ਹੈ ਕਿਉਂਕਿ ਸਭ ਪਾਸੇ ਜਤ ਦੇਖਾਂ ਤਤ ਤੂੰ ਇਹੀ ਪਸਾਰਾ ਤੇਰਾ ਹੀ ਹੁੰਦਾ ਹੈ ਜੀ ਸੋ ਇਹ ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਵਿਸ਼ੇ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV4 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ